अस्सलाम वालेकुम जी, की हाल है सारे भैन भरावां दा जी। अज असी अपने भरा चौरी फरियाद गुजर लतीफ मैंबर साहब उन्होंने साहबजादे जी, मैं अपने पिंड दे विच आया। मेरे भरा भी है, मेरे क्लास फैलो भी है, मेरे दोस्त भी है, मेरी बरादरी दे भी है। मैं ना पिंड आया सी ते मैं क्या चौरी फरियाद नूं मिल के आवां। जदों आके देखिया ते भाई चौरी फरियाद ने तो शौक ही माशाअल्लाह बड़ा जबरदस्त कीता आ। अपनी एक तो सकाफत नूं जिंदा रखिया होया, एक अपने इन्हां दे वालिद साहब दा भी शौक सीगा जी। हाँ जी, वो भी शौक करते सीगे। अक्सर देखा गया कि ਜਿਹੜੇ ना अजकल यंग जनरेशन आ उन्हें अपनी सकाफत नूं भुल गए आ, डंगर डुंगर नहीं रखते हैगे। जे कोई ज्यादा तो ज्यादा कोई मशीनरी चंगी बना लैणगे, लेकिन साडे इस भरा ने खुशी की गल यह है कि शौक भी किया, अपने इनकम तो आ ही रही है, लेकिन ਉਹਦੇ ਨਾਲ ਇਹਨਾਂ ਦਾ शौक मैं अज दिखावांगा। सब तो पहले ਜਿਹੜੇ ਸਾਡੇ ਜ਼ਿਮੀਂਦਾਰ ਭਰਾ ਕਹਿੰਦੇ ਆ ਨਾ यार ਸਾਡਾ ਨਿਜ਼ਾਮ नहीं ਚੱਲਦਾ ਹੈਗਾ अजकल ਜ਼ਿਮੀਂਦਾਰੀ 'ਚ है कुछ नहीं, ਉਹਨਾਂ ਵਾਸਤੇ स्पैशल वीडियो आ जी कि चौरी फरियाद ਤੁਹਾਨੂੰ थोड़ा जिहा आगाह करनगे कि ਤੁਸੀਂ ਆਪਣੀ ਸਕਾਫਤ ਵੀ ਨਾ ਛੱਡੋ लेकिन फायदा भी हासिल करो। ਤੇ ਅਸੀਂ ਤੁਹਾਨੂੰ ਦਿਖਾਵਾਂਗੇ ਜੀ। ਭਾਈਜਾਨ ਥੋੜਾ ਜਿਹਾ ਅੱਗੇ ਆਇਓ। ਇਹ ਜੀ ਬੱਚੇ ਲਿਆਂਦੇ ਆ ਚੌਰੀ ਫਰਿਆਦ ਨੇ, ਹੁਣ ਦੇ ਨਹੀਂ ਲਿਆਂਦੇ, ਥੋੜੇ ਛੋਟੇ ਸੀਗੇ ਉਦੋਂ ਲੈ ਕੇ ਆਂਦੇ ਆ। ਕੁਰਬਾਨੀ ਤੋਂ ਬਾਅਦ ਲੈ ਲਏ ਸੀ। ਕੁਰਬਾਨੀ ਤੋਂ ਬਾਅਦ ਲੈ ਲਏ ਸੀ। ਔਰ ਇਹ ਮੁਨਾਫਾ ਬਖਸ਼ ਕਾਰੋਬਾਰ ਆ। ਫਰਿਆਦ ਸਾਹਿਬ ਇਹਨਾਂ ਨੂੰ ਕੀ ਕਹਿੰਦੇ ਆ? ਇਹਨਾਂ ਨੂੰ ਗੁਲਾਬੀ ਕਿਹਾ ਜਾਂਦਾ, ਗੁਲਾਬੀ ਨੁਕਰੇ ਜਿਨ੍ਹਾਂ ਨੂੰ ਕਿਹਾ ਜਾਂਦਾ। ਅੱਛਾ ਜੀ, ਤੁਸੀਂ ਨਾਲ ਘੁੰਮ ਕੇ ਬੇਸ਼ੱਕ ਦਿਖਾਓ ਵੀ ਸਰ। ਅੱਛਾ, ਗੁਲਾਬੀ ਨੁਕਰੇ ਇਹਨਾਂ ਨੂੰ ਕਿਹਾ ਜਾਂਦਾ। ਇਹਨਾਂ ਨੂੰ ਗੁਲਾਬੀ ਨੁਕਰੇ ਕਿਹਾ ਜਾਂਦਾ ਜੀ। ਗੁਲਾਬੀ ਦੇ ਵਿੱਚ ਆ ਜਾਂਦੇ ਫਿਰ ਨਾ ਥੋੜਾ ਜਿਹਾ ਇੰਪੋਰਟਡ ਚੀਜ਼ ਹੋ ਜਾਂਦੀ ਆ, ਜਿਵੇਂ ਖੂਬਸੂਰਤੀ। ਡਰਦੇ ਡੁਰਦੇ ਤਾਂ ਨਹੀਂ ਹੈਗੇ? ਬਸ ਇੰਨਾ ਕੁ ਕਰਦੇ ਥੋੜਾ ਨਾ ਤੁਹਾਡੇ ਉਹ। ਅੱਛਾ, ਉਹ ਮੇਰੇ ਗੈਟਅਪ ਦੀ ਵਜ੍ਹਾ ਤੋਂ ਉਹ ਕਹਿੰਦੇ ਡਾਕੂ ਆ ਗਿਆ ਪਤਾ। ਬਾਕੀ ਸਾਡੇ ਨਾਲ ਤਾਂ ਰਲੇ ਮਿਲੇ ਆ, ਸਾਡੇ ਕੋਲ ਤਾਂ ਨਹੀਂ ਕਰਦੇ ਆ ਕਿਤੇ ਲਈ ਫਿਰਦੇ। ਅੱਛਾ ਤੇ ਇਧਰੋਂ ਦੀ ਜ਼ਰਾ ਆਵੋ, ਇਹਨਾਂ ਦੇ ਮੂੰਹ ਵੱਲ ਜ਼ਰਾ ਕੈਮਰਾ ਮਾਰਿਓ। ਇਹ ਸਾਰੇ ਬੱਚੇ ਮਾਸ਼ਾਅੱਲਾ ਬੰਨੇ ਹੋਏ ਆ। ਇਹ ਅਲੱਗ-ਅਲੱਗ ਨਸਲ ਦੇ ਆ ਸਾਰੇ? ਅਲੱਗ-ਅਲੱਗ ਨਸਲਾਂ ਨੇ ਜੀ। ਅੱਛਾ, ਤੇ ਤੁਸੀਂ ਥੋੜਾ ਜਿਹਾ ਸਾਨੂੰ ਗਾਈਡ ਕਰ ਦਿਓ ਸਾਡੇ ਭਰਾਵਾਂ ਨੂੰ ਕਿ ਇਹ ਕਾਰੋਬਾਰ ਠੀਕ ਆ, ਕਿੱਦਾਂ ਕਰਨਾ ਚਾਹੀਦਾ ਔਰ ਇਹਨਾਂ ਦਾ ਸੰਭਾਲਣ ਦਾ ਤਰੀਕੇ ਕਾਰ ਵਗੈਰਾ। ਹਾਂਜੀ ਉਮਰ ਭਾਈ, ਦੇਖੋ ਨਾ ਸ਼ੌਕ ਤਾਂ ਸਾਰੇ ਸ਼ੌਕ ਤਾਂ ਚੰਗੇ ਹੀ ਹੁੰਦੇ ਆ। ਜਿਹੜਾ ਬੰਦਾ ਰੱਖਦਾ ਉਹ ਤਾਂ ਸ਼ੌਕ ਆਪਣੇ ਚੰਗੇ ਕਰਕੇ ਹੀ ਰੱਖਦਾ। ਬਾਕੀ ਇਹ ਤਾਂ ਵੈਸੇ ਅੱਲਾ ਦੇ ਰਾਹ ਤੇ ਜਾਨਵਰ ਜਾਂਦੇ ਆ, ਕੁਰਬਾਨੀ ਦੇ ਰਾਹ ਤੇ ਲੱਗਦੇ ਆ। ਹਾਂਜੀ, ਤੇ ਹਲਾਲ ਰੋਜ਼ੀ ਆ ਇਹ। ਹਾਂਜੀ, ਇਹ ਤਾਂ ਕਰਨਾ ਵੀ ਚਾਹੀਦਾ ਵਾ, ਸ਼ੌਕ ਵੀ ਕਰਨਾ ਚਾਹੀਦਾ। ਫਿਰ ਇਹਨਾਂ ਦੇ ਵਿੱਚ ਦੇਖੋ ਨਾ ਇਹ ਮਾਸ਼ਾਅੱਲਾ ਵੇਟ ਜਿੱਦਾਂ ਵੇਟ ਵਧੀ ਜਾਂਦਾ ਉਦਾਂ ਇਹਨਾਂ ਦੀ ਰਕਮ ਵੀ ਜ਼ਿਆਦਾ ਵਧੀ। ਅਗਰ ਅਸੀਂ ਹੁਣ ਇਹਨਾਂ ਤੇ ਲਾਏ ਆ ਤੇ ਅੱਲਾ ਦੀ ਮਿਹਰਬਾਨੀ ਨਾਲ ਇਨਸ਼ਾਅੱਲਾ ਇਹਨਾਂ ਦੀ ਸਿਹਤ ਤੰਦਰੁਸਤੀ ਰਵੇ ਤੇ ਕੀਮਤ ਡਬਲ ਵੀ ਕਰ ਜਾਂਦੇ ਆ। ਸਹੀ ਉਹਦੇ ਵਿੱਚ ਫਾਇਦੇ 'ਚ ਹੀ ਆਂਦੀ ਹੈ ਗੱਲ। ਆਪਣੇ ਜ਼ਿਮੀਂਦਾਰਾਂ ਨੂੰ ਤਾਂ ਇਹ ਜਾਨਵਰ ਜਿਹੜੇ ਇਹ ਫਾਇਦੇ 'ਚ ਬਿਲਕੁਲ, ਯਾਨੀ ਕਿ ਪੱਠੇ ਦੱਥੇ ਨਾਲ ਜਾਂ ਅੱਜਕੱਲ ਕਣਕ ਨਾਲ ਕਮਾਦ ਨਾਲ ਤੇ ਗੁਜ਼ਾਰਾ ਨਹੀਂ ਹੁੰਦਾ ਹੈਗਾ। ਦੇਖੋ ਨਾ ਹੁਣ ਫਸਲਾਂ ਜਿਹੜੀਆਂ ਵਾ ਉਹ ਤਾਂ ਕੁਦਰਤੀ ਗੱਲ ਆ, ਵੱਧ ਘੱਟ ਰੇਟ ਹੁੰਦੇ ਹੀ ਰਹਿੰਦੇ ਆ। ਕੋਈ 2 ਸਾਲ ਤੋਂ ਤਾਂ ਵੈਸੇ ਕੁਛ ਕੁਦਰਤੀ ਜਿਹੜਾ ਰੇਟ ਸ਼ੇਟ ਨਹੀਂ ਮਿਲ ਰਿਹਾ, ਰੇਟ ਮਿਲ ਜਾਂਦੇ ਆ ਤੇ ਉਹ ਕੁਛ ਝਾੜ ਫਸਲਾਂ ਦਾ ਵਗੈਰਾ ਦਾ ਘਟ ਜਾਂਦਾ। ਹੁਣ ਜਿੱਦਾਂ ਗੰਦਮ ਦਾ 2000 ਸੀਗਾ, 2000 ਦੇ ਵਿੱਚ ਤਾਂ ਪਲਾਈ ਦਾ ਖਰਚਾ ਵੀ ਨਹੀਂ ਪੂਰਾ ਹੁੰਦਾ। ਹੁਣ ਮੂੰਜੀਆਂ ਦੇਖੋ ਪੱਕੀਆਂ ਪਕਾਈਆਂ ਪਲੀਆਂ ਸੀਗੀਆਂ ਤੇ ਉਹ ਐਂਡ ਤੇ ਆਣ ਕੇ ਉਹਨਾਂ ਨੂੰ ਬਿਮਾਰੀ ਨੁਕਸਾਨ ਹੋ ਗਿਆ। ਅੱਧਾ ਤੇ ਸਲਾਬਾਂ ਨੇ ਤਬਾਹ ਕਰਤਾ ਜਿਹੜੇ ਬਚੇ ਹੋਏ ਸੀਗੇ ਉਧਰ ਆਹਵਾ। ਇਸ ਤਰ੍ਹਾਂ ਕਰਕੇ ਫਿਰ ਇਹ ਜਿਹੜੇ ਜਾਨਵਰ ਆ ਆਪਣੇ, ਇਹ ਤਾਂ ਸ਼ੌਕ ਵੀ ਹੋ ਜਾਂਦਾ ਵਾ, ਪਲਾਈ ਵੀ ਹੋ ਜਾਂਦੀ ਹੈ, ਬੰਦਾ ਇਹਨਾਂ ਨੂੰ ਆਪਣਾ ਪੱਠਾ ਦੱਥਾ ਵੀ ਪਾਈ ਜਾਂਦਾ। ਵੈਸੇ ਅਸੀਂ ਤੇ ਇਹਨਾਂ ਨੂੰ ਜ਼ਿਆਦਾਤਰ ਵੰਡਾ ਇਸਤੇਮਾਲ ਕਰੀਦਾ। ਵੰਡੇ ਦਾ ਸਾਡਾ ਖਰਚਾ ਕਾਫੀ ਸਾਰਾ। ਇਦਾਂ ਜਦੋਂ ਤੂੜੀ ਵੰਡਾ ਖਾ ਲੈਂਦੇ ਫਿਰ ਐਂਡ ਦੇ ਉੱਤੇ ਨਾ ਮਜ਼ੇ ਵਾਸਤੇ ਇਹਨਾਂ ਨੂੰ ਅਸੀਂ ਸਬਜ਼ ਪੱਠਾ ਪਾ ਦਈਦਾ। ਸਹੀ। ਇਹਨਾਂ ਦੀ ਕੋਈ ਵੈਕਸੀਨ ਵਗੈਰਾ ਕੋਈ? ਵੈਕਸੀਨ, ਹਾਂਜੀ ਵੈਕਸੀਨ ਅਸੀਂ ਕਰੀਦੀ, ਇਹਨਾਂ ਦੀ ਹਰ ਕਿਸਮ ਦੀ ਕਰੀਦੀ ਹੈ। ਹਾਂਜੀ, ਇਹ ਹੁਣ ਬਿਮਾਰੀਆਂ ਲੰਬੀ ਦੀ ਸੀ, ਇਹ ਜਿਹੜੀ ਉਹਦੀ ਵੀ ਕੀਤੀ ਆ, ਮੂੰਹ ਖੋਰ ਦੀ ਵੀ ਇਨਸ਼ਾਅੱਲਾ 1-2 ਦਿਨ। ਮੈਂ ਨਾ ਇੱਕ ਡੇਰੇ ਤੇ ਗਿਆ ਸੀ, ਆਪਣਾ ਭਰਾ ਨਵੀਦ ਗੁਜਰ ਉਹਦੇ ਡੇਰੇ ਤੇ, ਤੋਂ ਬੱਚੇ ਨੂੰ ਨਾ ਉਹ ਕੋਈ ਜ਼ਖਮ ਜੇ ਹੋਏ ਸੀ, ਪਤਾ ਨਹੀਂ ਕਿਹੜੀ ਬਿਮਾਰੀ ਸੀ ਉਹ। ਹਾਂਜੀ, ਉਹ ਜਿਹੜੀ ਬਿਮਾਰੀ ਹੈ ਨਾ ਜੀ, ਦੇਖੋ ਮੈਂ ਦੋਸਤਾਂ ਨੂੰ ਦੱਸਦਾ ਰਹਿੰਦਾ ਵਾ ਕਿ ਉਹ ਅੱਜ ਤੋਂ ਤਕਰੀਬਨ 3-4 ਸਾਲ ਪੁਰਾਣੀ ਆ। ਹਰ ਸਾਲ ਹੀ ਆ ਜਾਂਦੀ ਹੈ, ਹਰ ਸਾਲ ਹੀ ਉਹਦੀ ਵੈਕਸੀਨ ਲਾਣੀ ਪੈਂਦੀ ਹੈ। ਅੱਛਾ, ਉਹ ਇੱਕ ਡੰਗਰ ਤੋਂ ਦੂਸਰੇ ਡੰਗਰ ਨੂੰ ਵੀ ਲੱਗ ਜਾਂਦੀ ਹੈ? ਹੋ ਜਾਂਦੀ ਹੈ, ਹਾਂਜੀ। 2 ਮਹੀਨੇ ਪਹਿਲਾਂ ਦੀ ਮੈਂ ਦੋਸਤ ਜਿਹੜੇ ਕੋਈ ਵਾਕਫ ਟੱਕਰ ਮਿਲਦੇ ਰਹਿੰਦੇ ਉਹਨਾਂ ਨੂੰ ਦੱਸਿਆ ਵਾ ਸਾਰਿਆਂ ਨੂੰ ਕਿ ਜਿਹੜੀ ਇਹ ਵੈਕਸੀਨ ਹੈ ਨਾ ਇਹਨੂੰ ਲਾਜ਼ਮੀ ਲਾਓ। ਉਦੋਂ ਦੂਰ ਸੀਗੀ। ਅੱਛਾ, ਕੁਛ ਫਿਰ ਲਗਰਜੀ ਕਰ ਜਾਂਦੇ ਆ ਬੰਦੇ ਕਿ ਅੱਛਾ ਅੱਜ ਲਾਵਾਂਗੇ ਕੱਲ ਲਾਵਾਂਗੇ, ਇਦਾਂ ਕਰਦੇ ਕਰਦੇ ਲੇਟ ਹੋ ਜਾਂਦੇ। ਹੁਣ ਉਹਨਾਂ ਜਾਨਵਰਾਂ ਨੂੰ ਬਿਮਾਰੀ ਹੋ ਆਈ। ਅੱਛਾ ਫਰਿਆਦ ਵੀ ਇੱਕ ਚੀਜ਼ ਹੋਰ ਵੀ ਆ, ਸੀ ਜਦੋਂ ਪਿੰਡਾਂ ਸਮਝ ਰਹਿੰਦੇ ਸੀ ਕਹਿੰਦੇ ਸੀ ਯਾਰ ਜਿਹੜੀਆਂ ਖੋਤੀਆਂ ਹੁੰਦੀਆਂ, ਗਧੇ ਹੁੰਦੇ, ਇਹਨਾਂ ਨੂੰ ਕੋਲ ਨਹੀਂ ਡੰਗਰਾਂ ਦੇ ਬੰਨਣਾ ਚਾਹੀਦਾ, ਉਹਨਾਂ ਦੀ ਵਜ੍ਹਾ ਤੋਂ ਤਾਂ ਨਹੀਂ ਉਹ ਬਿਮਾਰੀ? ਨਹੀਂ। ਅੱਛਾ, ਉਹ ਅਲੱਗ ਬਿਮਾਰੀ? ਹਾਂ, ਇਹ ਅਲੱਗ ਬਿਮਾਰੀ। ਖੋਤੀਆਂ ਵਾਲੀਆਂ ਵੀ ਗੱਲਾਂ ਕੋਈ ਨਹੀਂ ਹੈਗੀਆਂ, ਪੁਰਾਣੇ ਆਪਣੇ ਚਲੋ ਹੁਣ ਨਹੀਂ ਹੈਗੀਆਂ, ਪਹਿਲਾਂ ਤਾਂ ਵਿੱਚ ਹੀ ਜਾਨਵਰਾਂ ਦੇ ਹੁੰਦੀਆਂ ਸੀ। ਤੇ ਉਹ ਤਾਂ ਜਾਨਵਰ ਜਿਹੜੇ ਸੀਗੇ ਵਿੱਚ ਹੀ ਹੁੰਦੇ ਸੀ, ਕਦੀ ਨਹੀਂ ਉਹਨਾਂ ਤੋਂ ਬਿਮਾਰੀਆਂ ਇਦਾਂ ਦੀਆਂ ਆਈਆਂ ਸੀ। ਅੱਛਾ, ਇਹ ਸਾਦੇ ਹੀ ਵਿੱਚ ਵੰਡਾ ਬਸ ਰਲਾਇਆ ਹੋਇਆ ਆ? ਨਹੀਂ, ਇਹ ਤਾਂ ਸਬਜ਼ ਪੱਠੇ ਆ ਨਾ, ਕਮਾਦ ਦੇ ਤੇ ਗਾਚੇ ਦੇ ਜਿਹੜੀ ਜਵਾਰ ਹੁੰਦੀ ਹੈ। ਸਹੀ ਉਹ ਕੁਤਰੀ ਹੋਈ ਵਿੱਚ। ਬਾਕੀ ਜਿਹੜਾ ਵੰਡਾ ਪਾਈਦਾ ਨਾ ਉਹ ਤੂੜੀ ਦੇ ਵਿੱਚ ਮਿਕਸ ਕਰੀਦਾ। ਗੱਲ ਇਦਾਂ ਆ ਕਿ ਸ਼ੌਕ ਇਹਨਾਂ ਦੇ ਬੜੇ ਵਧੀਆ, ਘੋੜੇ ਵੀ ਰੱਖਦੇ ਆ, ਬੱਚੇ ਦੜਾਣੇ ਵਾਲੇ ਵੀ ਰੱਖੇ ਹੋਏ ਆ,
ਮਾਸ਼ਾਅੱਲਾ ਗਾਵਾਂ ਵੀ ਰੱਖੀਆਂ, ਮੱਝਾਂ ਵੀ ਨਸਲੀ ਰੱਖੀਆਂ ਹੋਈਆਂ ਤੇ ਵਲੌਗ ਬੜਾ ਵੱਡਾ ਹੋਏਗਾ ਤੇ ਮਿਲਦੇ ਆ ਇਨਸ਼ਾਅੱਲਾ ਨੈਕਸਟ ਵਲੌਗ ਤੇ। ਵੀਡੀਓ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਕਰਕੇ ਤੇ ਭਰਾ ਦੀ ਆਈਡੀ ਮੈਂ ਥੱਲੇ ਮੈਂਸ਼ਨ ਕਰਾਂਗਾ, ਲਾਜ਼ਮੀ ਫੋਲੋ ਕਰਨਾ ਤੇ ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।